ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 28 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 4082722500 ਦੇ ਉੱਤੇ। ਇਸ ਦੇ ਨਾਲ ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 4159090503 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਆ ਅੱਜ ਸਵੇਰੇ ਵੀ ਉਹ US ਦੇ ਟਰੂਪਸ ਈਸਟਰਨ ਯੂਰਪ ਤੇ ਨਾਟੋ ਕੰਟਰੀਜ਼ ਦੇ ਵਿੱਚ ਮੂਵ ਕਰਨ ਜਾ ਰਹੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ। ਉਹਦੇ ਬਾਰੇ ਡਿਟੇਲ ਕੋਈ ਨਹੀਂ ਦੱਸੀ ਹੈਗੀ, ਪਰ ਇਹਨੂੰ ਦੇਖਦੇ ਹੋਏ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਕਿਹਾ ਵੀ ਇਹ ਮਾੜੀ ਗੱਲ ਆ, ਤੇ ਨਾਲ ਹੀ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਇਹ ਕਿਹਾ ਸੀ ਵੀ ਡਿਸਟਿੰਕਟ ਪੋਸੀਬਿਲਿਟੀ ਆ ਵੀ ਰਸ਼ੀਆ ਯੂਕਰੇਨ ਨੂੰ ਫਰਵਰੀ ਮਹੀਨੇ ਦੇ ਵਿੱਚ ਇਨਵੇਡ ਕਰ ਸਕਦਾ ਹੈਗਾ। ਸੋ ਇੱਕ ਤਰ੍ਹਾਂ ਨਾਲ ਵਾਰ ਵਾਲੀ ਸਿਚੁਏਸ਼ਨ ਬਣੀ ਹੋਈ ਹੈਗੀ ਆ। ਸੋ ਹੁਣ ਵੈਸਟ ਆ, ਜਿਹੜੀਆਂ ਵੈਸਟਰਨ ਕੰਟਰੀਜ਼ ਆ, ਵੇਟ ਕਰ ਰਹੀਆਂ ਵੀ ਕ੍ਰੈਮਲਿਨ ਜਾਣੀ ਕਿ ਰਸ਼ੀਆ ਵਾਲੇ ਉਹਨਾਂ ਦੀ ਕੀ ਨੈਕਸਟ ਮੂਵ ਹੋਊਗੀ। ਰਸ਼ੀਆ ਦੇ ਫੋਰਨ ਮਿਨਿਸਟਰ ਸਰਗੇ ਲੈਵਰੋਵ ਉਹਨਾਂ ਨੇ ਇਹ ਕਿਹਾ ਵੀ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਤਰ੍ਹਾਂ ਦੀ ਜੰਗ ਹੋਵੇ, ਪਰ ਸਾਡੇ ਉੱਤੇ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਧੱਕਾ ਚੱਲ ਰਿਹਾ ਹੈਗਾ ਆ। ਸੋ ਰਸ਼ੀਆ ਨੇ ਆਲਰੇਡੀ 1,25,000 ਟਰੂਪਸ ਆਪਣੇ ਗੁਆਂਢੀ ਮੁਲਕ ਯੂਕਰੇਨ ਦੇ ਬਾਰਡਰ ਤੇ ਭੇਜੇ ਹੋਏ ਆ। ਜੀ ਬਿਲਕੁਲ। ਉੱਧਰ US ਦੇ ਜਿਹੜੇ ਚੇਅਰਮੈਨ ਹੈਗੇ ਨੇ, ਜੁਆਇੰਟ ਚੀਫਸ ਆਫ ਸਟਾਫ ਦੇ, ਜਨਰਲ ਮਾਰਕ ਮਿਲੀ, ਉਹਨਾਂ ਨੇ ਇਹ ਜਿਹੜੀ ਆ ਖਤਰੇ ਦਾ ਘੁੱਗੂ ਵਜਾਇਆ ਆ। ਉਹ ਕਹਿੰਦੇ ਵੀ ਜੇ ਰੂਸ ਯੂਕਰੇਨ ਨੂੰ ਇਨਵੇਡ ਕਰਦਾ ਹੈ, ਉਹਨਾਂ ਦੇ ਉੱਤੇ ਹਮਲਾ ਕਰ ਦਿੰਦਾ ਹੈ, ਤੇ ਕਹਿੰਦੇ ਵੀ ਉਸ ਮੁਲਕ ਦੇ ਲਈ ਬਹੁਤ ਘਾਤਕ ਸਾਬਤ ਹੋ ਸਕਦਾ ਆ ਤੇ ਬਹੁਤ ਜ਼ਿਆਦਾ ਲੋਕ ਮਰ ਸਕਦੇ ਨੇ। ਤੇ ਨਾਲ ਹੀ ਉਹਨਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਆ, ਸਲਾਹ ਦਿੱਤੀ ਆ ਵੀ ਤੁਸੀਂ ਡਿਪਲੋਮੈਟਿਕ ਰਾਹ ਜਿਹੜਾ ਆ ਉਸ ਨੂੰ ਅਪਣਾਓ ਰਾਦਰ ਦੈਨ ਵੀ ਤੁਸੀਂ ਇਹ ਹਮਲਾ ਕਰੋ। ਕਹਿੰਦੇ ਵੀ ਜਿਸ ਤਰੀਕੇ ਦੀਆਂ ਫੋਰਸਿਸ ਉੱਥੇ ਇਸ ਟਾਈਮ ਲੱਗੀਆਂ ਹੋਈਆਂ ਨੇ ਤੈਨਾਤ ਦੇ ਰੂਸ ਦੇ ਵੱਲੋਂ, ਤੇ ਜੇ ਅਨਲੀਸ਼ ਹੁੰਦੀਆਂ ਨੇ ਯੂਕਰੇਨ ਦੇ ਉੱਤੇ ਤਾਂ ਬਹੁਤ ਹੀ ਜ਼ਿਆਦਾ ਜਿਹੜੀਆਂ ਆ ਉਹ ਕੈਜੂਅਲਟੀਜ਼ ਹੋਣਗੀਆਂ। ਉਧਰ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਆ ਜ਼ੈਲੈਂਸਕੀ, ਉਹਨਾਂ ਨੇ ਵੈਸਟਰਨ ਨੇਸ਼ਨਸ ਜਿਨ੍ਹਾਂ ਵਿੱਚ US ਵੀ ਹੈਗਾ, ਜਿਹੜਾ ਇਸ ਟਾਈਮ ਪੂਰੀ ਮਦਦ ਵੀ ਉਹਨਾਂ ਦੇ ਕਰ ਰਿਹਾ ਤੇ ਨਾਲ ਪਿੱਠ ਤੇ ਖੜਿਆ ਆ, ਉਹਨਾਂ ਨੇ ਕਿਹਾ ਵੀ ਜਿਸ ਤਰੀਕੇ ਦੇ ਨਾਲ ਰਸ਼ੀਅਨ ਮਿਲਟਰੀ ਬਿਲਡਅਪ ਨੂੰ ਉਹ ਹੈਂਡਲ ਕਰ ਰਹੇ ਆ, ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਸੈਂਕਸ਼ਨਸ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਆ, ਕਹਿੰਦੇ ਵੀ ਉਹ ਮਾੜੀ ਗੱਲ ਹੈਗੀ ਆ। ਸੋ ਉਹਨਾਂ ਨੇ ਇਨਫੈਕਟ ਵੈਸਟਰਨ ਮੁਲਕ ਜਿਹੜੇ ਉਹਨਾਂ ਦੀ ਹਮਾਇਤ ਤੇ ਆ, ਉਹਨਾਂ ਨੂੰ ਹੀ ਕ੍ਰਿਟੀਸਾਈਜ਼ ਕੀਤਾ ਹੈਗਾ ਆ। 44 ਸਾਲਾਂ ਦਾ ਰੀਸੈਂਟਲੀ ਨਵਾਂ ਚੁਣਿਆ ਉੱਥੇ ਦਾ ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਆ, ਉਹਨਾਂ ਨੇ ਅੱਜ ਪੱਤਰਕਾਰਾਂ ਦੇ ਨਾਲ ਸੰਬੋਧਿਤ ਹੁੰਦੇ ਹੋਏ ਇਸ ਨੂੰ ਜਿਹੜੀ ਇਹ ਜਾਣਕਾਰੀ ਦਿੱਤੀ। ਕਹਿੰਦੇ ਵੀ ਇਹ ਨਹੀਂ ਆ ਵੀ ਜਿਸ ਤਰੀਕੇ ਦੇ ਨਾਲ ਪੋਲੀਟੀਸ਼ੀਅਨਸ ਲੱਗੇ ਹੋਏ ਆ, ਕਹਿੰਦੇ ਵੀ ਮੈਂ ਧੰਨਵਾਦੀ ਹਾਂ US ਦਾ ਵੀ ਜਿਸ ਤਰੀਕੇ ਦੇ ਨਾਲ ਸਾਡੇ ਨਾਲ ਹੈਗਾ ਆ, ਪਰ ਇਹ ਚੀਜ਼ ਕਿਤੇ ਨਾ ਕਿਤੇ ਸਾਡੇ ਲਈ ਜਿਹੜੀ ਉਹ ਨੁਕਸਾਨਦੇਹ ਸਾਬਤ ਹੋ ਸਕਦੀ ਆ। ਸੋ ਕਹਿੰਦੇ ਵੀ ਇਹ ਕ੍ਰਿਟਿਸਿਜ਼ਮ ਜਿਸ ਟਾਈਮ ਦੇ ਉੱਤੇ ਯੂਕਰੇਨ ਦੇ ਰਾਸ਼ਟਰਪਤੀ ਦਾ ਆਇਆ ਆ, ਉਸ ਨੇ ਅਮਰੀਕਾ ਦੇ ਤੇ ਬਾਕੀ ਜਿਹੜੇ ਨਾਟੋ ਦੇ ਮੁਲਕ ਆ ਉਹਨਾਂ ਨੂੰ ਬੜੇ ਭੰਬਲ ਭੂਸੇ 'ਚ ਜਿਹੜਾ ਆ ਉਹ ਫਸਾ ਦਿੱਤਾ ਆ ਵੀ ਅਸੀਂ ਤਾਂ ਇਹਦੀ ਮਦਦ ਦੇ ਵਿੱਚ ਲੱਗੇ ਆ, ਇਹ ਸਾਨੂੰ ਹੀ ਜਿਹੜਾ ਉਹ ਮਾੜਾ ਆਖੀ ਜਾਂਦਾ।
ਜੀ। ਅਗਲੀ ਖਬਰ ਈਡੀਡੀ ਦੇ ਸੰਬੰਧ ਦੇ ਵਿੱਚ ਆ। ਕੈਲੀਫੋਰਨੀਆ ਦੇ ਵਿੱਚ ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਦੇ ਉੱਤੇ $20 ਬਿਲੀਅਨ ਜਿਹੜਾ ਫਰਾਡ ਹੋਇਆ ਉਹਦੇ ਚਾਰजेस ਲੱਗ ਰਹੇ ਆ ਤੇ ਫੈਡਰਲ ਗਵਰਨਮੈਂਟ ਵੀ ਪੂਰੀ ਜਿਹੜੀ ਆ ਬਦਨਾਮੀ ਕਰ ਰਹੀ ਸਟੇਟ ਦੀ ਵੀ ਦੇਖੋ ਵੀ ਅਸੀਂ ਤਾਂ ਪੈਸੇ ਇਹਨਾਂ ਨੂੰ ਦਿੱਤੇ ਸੀ ਵੀ ਤੁਸੀਂ ਲੋਕ ਜਿਹੜੇ ਲੇ ਆਫ ਹੋਏ ਆ ਜਿਨ੍ਹਾਂ ਦਾ ਕੰਮ ਛੁੱਟਿਆ ਉਹਨਾਂ ਨੂੰ ਦਿਓ ਪਰ ਇਹ ਜਿਹੜੇ ਫਰਾਡਸਟਰ ਆ ਉਹੀ ਇਹਨਾਂ ਤੋਂ ਲੈ ਗਏ। ਈਡੀਡੀ ਦਾ ਜਿਹੜਾ ਹੈੱਡ ਸੀ ਉਹ ਆਲਰੇਡੀ ਰਿਜ਼ਾਈਨ ਵੀ ਕਰ ਗਿਆ ਹੈਗਾ ਆ। 1.4 ਮਿਲੀਅਨ ਕਲੇਮ ਕਹਿੰਦੇ ਇਹ ਫਰੋਜੂਲੈਂਟ ਲੱਗਦੇ ਆ ਜਿਹੜੇ ਫਾਈਲ ਹੋਏ ਸੀ। ਸੋ ਇੱਕ ਵਾਰੀ ਫੇਰ ਈਡੀਡੀ ਇਹ ਕਹਿ ਰਹੀ ਆ ਵੀ ਜਿਹੜੇ ਲੋਕ ਰਿਸਪੌਂਡ ਨਹੀਂ ਕਰ ਰਹੇ ਉਹਨਾਂ ਦੀਆਂ ਈਮੇਲਸ ਨੂੰ ਤੇ ਉਹਨਾਂ ਦੇ ਉੱਤੇ 33% ਹੋਰ ਪੈਨਲਟੀ ਪਊਗੀ। ਕਹਿੰਦੇ ਕੁਛ ਕੇਸਿਸ ਦੇ ਵਿੱਚ ਤਾਂ $30,000 ਲੋਕਾਂ ਨੂੰ ਵਾਪਸ ਕਰਨਾ ਪਊਗਾ। ਹਜੇ ਤੱਕ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਕ੍ਰਿਮੀਨਲ ਚਾਰजेस ਦੀ ਗੱਲ ਨਹੀਂ ਕਰ ਰਹੇ ਹੈਗੇ ਪਰ ਉਹ ਇਹੀ ਕਰ ਰਹੇ ਆ ਵੀ ਜਿਨ੍ਹਾਂ ਨੇ ਗਲਤ ਤਰੀਕੇ ਦੇ ਨਾਲ ਪੈਸੇ ਲਏ ਆ ਉਹ ਵਾਪਸ ਕਰ ਦੇਣ ਨਹੀਂ ਤਾਂ ਉਹਨਾਂ ਦੇ ਉੱਤੇ ਉਹ ਤਾਂ ਪੈਸੇ ਵਾਪਸ ਕਰਨੇ ਪਲੱਸ 33% ਪੈਨਲਟੀ ਵੀ ਹੋਊਗੀ। ਕੈਲੀਫੋਰਨੀਆ ਦੇ ਈਡੀਡੀ ਡਾਇਰੈਕਟਰ ਰੀਟਾ ਸੈਨਜ਼ ਉਹਨਾਂ ਨੇ ਅਨਾਉਂਸ ਕਰਤਾ ਅੱਜ ਵੀ ਉਹ ਰਿਜ਼ਾਈਨ ਕਰਨ ਜਾ ਰਹੇ ਹੈਗੇ ਆ। ਗਵਰਨਰ ਗੈਬਨ ਨਿਊਸਮ ਨੇ ਨਵਾਂ ਡਾਇਰੈਕਟਰ ਆਲਰੇਡੀ ਅਪੁਆਇੰਟ ਕਰਤਾ ਤੇ ਉਹ ਮੰਗਲਵਾਰ ਨੂੰ ਆਉਣ ਵਾਲੇ ਮੰਗਲਵਾਰ ਨੂੰ ਉਹਨਾਂ ਨੂੰ ਜਿਹੜਾ ਸਹੁੰ ਚੁਕਾਉਣਗੇ। ਜੀ, ਬਿਲਕੁਲ। ਸੋ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਕਹਿ ਦਈਏ ਵੀ ਸਾਰੇ ਦੇ ਸਾਰੇ ਹੀ ਗਲਤ ਆ, ਉਹ ਵੀ ਟੋਟਲੀ ਜਿਹੜਾ ਉਹ ਗਲਤ ਹੋਊਗਾ। 11% ਜਿਹੜਾ ਆ ਉਹ ਫਰਾਡ ਹੋਇਆ ਹੈ, ਜਿਹੜੇ ਬਿਲੀਅਨਸ ਆਫ ਡਾਲਰ ਇਸ ਦੇ ਵਿੱਚ ਇਹ ਆ। ਇਹ ਨਹੀਂ ਆ ਵੀ ਇਹ ਘੱਟ ਹੈਗਾ ਆ, ਬਹੁਤ ਹੈਗਾ ਆ ਜਦੋਂ ਆਪਾਂ ਅਮਾਊਂਟ ਜਿਹੜਾ ਉਸ ਹਿਸਾਬ ਦੇ ਨਾਲ ਦੇਖਦੇ ਹਾਂ। ਇਹ ਵੀ ਨਹੀਂ ਆ ਵੀ ਜਿਨ੍ਹਾਂ ਨੇ ਮਦਦ ਲਈ ਹੈ ਜਾਂ ਜਿਨ੍ਹਾਂ ਨੂੰ ਮਦਦ ਮਿਲੀ ਆ ਵੀ ਉਹ ਸਾਰੇ ਦੇ ਸਾਰੇ ਹੀ ਗਲਤ ਤਰੀਕੇ ਦੇ ਨਾਲ ਲਏ ਹੋਏ ਹੋ ਸਕਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਸ ਦੇ ਵਿੱਚ ਰਾਸ਼ਟਰਪਤੀ ਬਾਈਡਨ ਆ ਅੱਜ ਉਸ ਥਾਂ ਦੇ ਉੱਤੇ ਪਹੁੰਚੇ ਆ ਜਿੱਥੇ ਕਿ ਅੱਜ ਪੁੱਲ ਡਿੱਗ ਗਿਆ ਸੀਗਾ। ਸੋ ਉੱਥੇ ਜਿਹੜਾ ਪਹੁੰਚ ਕੇ ਉਹਨਾਂ ਨੇ ਜਿਹੜੇ ਪਿਟਸਬਰਗ ਦਾ ਬ੍ਰਿਜ ਆ ਉੱਥੇ ਇਨਫਰਾਸਟ੍ਰਕਚਰ ਦੀ ਜਿਹੜੀ ਉਹ ਸਪੀਚ ਦਿੱਤੀ। ਕਹਿੰਦੇ ਵੀ ਇਸੇ ਚੀਜ਼ ਤੋਂ ਹੀ ਇੱਕ ਹਿਸਾਬ ਦੇ ਨਾਲ ਬਚਾਉਣ ਦੇ ਲਈ ਜਿਹੜਾ ਇਨਫਰਾਸਟ੍ਰਕਚਰ ਪੈਕੇਜ ਆ ਉਹ ਹੈਗਾ ਆ ਤੇ ਅਸੀਂ ਜਿਹੜਾ ਆ ਇਸ ਨੂੰ ਹੋਰ ਮਜ਼ਬੂਤ ਕਰਾਂਗੇ, ਵੱਖ-ਵੱਖ ਹੋਰ ਪੁਲਾਂ ਨੂੰ, ਸੜਕਾਂ ਨੂੰ ਤਾਂ ਜੋ ਢਾਂਚਾ ਆ ਅਮਰੀਕਾ ਦਾ ਮਜ਼ਬੂਤ ਰਵੇ। ਚਲੋ ਸੁੱਖ ਦਾ ਸਾਹ ਇਹ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਮਰਨੋਂ ਜਿਹੜਾ ਆ ਉਹ ਬਚਾਅ ਹੋ ਗਿਆ। 10 ਲੋਕ ਜ਼ਰੂਰ ਜਿਹੜੇ ਇਸ ਦੇ ਵਿੱਚ ਜ਼ਖਮੀ ਹੋਏ ਆ। ਇਹ ਸਵੇਰੇ ਤਕਰੀਬਨ 6:39 ਦੇ ਉੱਤੇ ਜਿਹੜਾ ਇਹ ਬ੍ਰਿਜ ਆ ਜਿਸ ਦੇ ਉੱਤੇ ਕਾਫੀ ਜ਼ਿਆਦਾ ਬਰਫ਼ ਪਈ ਹੋਈ ਸੀ ਉਸ ਦੇ ਭਾਰ ਹੇਠਾਂ ਜਿਹੜਾ ਆ ਉਹ ਡਿੱਗ ਗਿਆ ਸੀਗਾ ਤੇ ਗੱਡੀਆਂ ਵੀ ਉਸ ਟਾਈਮ ਇਸ ਜਿਹੜੇ ਪੁਲ ਦੇ ਉੱਤੇ ਹੀ ਸੀਗੀਆਂ। ਸੋ ਇਨਫਰਾਸਟ੍ਰਕਚਰ ਦੇ ਲਈ ਹੁਣ ਇਹ ਚੀਜ਼ ਲੱਭਣੀ ਵੀ ਕਿਹੜੇ-ਕਿਹੜੇ ਪੁਲਾਂ ਨੂੰ ਠੀਕ ਕਰਨਾ ਹੈ ਜਾਂ ਕਿਹੜੇ-ਕਿਹੜੇ ਜਿਹੜੇ ਇਨਫਰਾਸਟ੍ਰਕਚਰ ਉਸ ਨੂੰ ਕਰਨਾ ਆ, ਫਿਕਸ ਕਰਨਾ ਆ, ਨਵੇਂ ਬਣਨੇ ਆ, ਉਹ ਇੱਕ ਵੱਡੀ ਜਿਹੜੀ ਚੁਣੌਤੀ ਉਹ ਰਹੂਗੀ। ਜੇ ਵੇਖਿਆ ਜਾਵੇ ਤਾਂ ਸਾਰੇ ਜਾਣੇ ਕਹਿਣਗੇ ਵੀ ਤਕਰੀਬਨ ਸਾਰਾ ਕੁਛ ਹੀ ਜਿਹੜਾ ਉਹ ਬਦਲਣ ਵਾਲਾ ਆ ਪਰ ਆਪਾਂ ਨੂੰ ਵੀ ਪਤਾ ਹੈ ਵੀ ਇਹ ਚੀਜ਼ ਨਾਮੁਮਕਿਨ ਜਿਹੜੀ ਹੁੰਦੀ ਹੈ। ਅਮਰੀਕਨ ਸੁਸਾਇਟੀ ਆਫ ਸਿਵਲ ਇੰਜੀਨੀਅਰਸ ਦੇ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਐਂਡੀ ਹਰਮਨ ਉਹਨਾਂ ਨੇ ਜਿਹੜਾ ਕਿਹਾ ਵੀ ਜਿਸ ਤਰੀਕੇ ਦੇ ਨਾਲ ਇਹ $25 ਬਿਲੀਅਨ ਇਹਨਾਂ ਦੇ ਵਿੱਚੋਂ ਫਿਕਸ ਕਰਨ ਦੇ ਲਈ, ਪੁਲਾਂ ਨੂੰ ਫਿਕਸ ਕਰਨ ਦੇ ਲਈ ਰੱਖਿਆ ਗਿਆ ਹੈਗਾ ਆ, ਉਹ ਇੱਕ ਹਿਸਾਬ ਦੇ ਨਾਲ ਇਹ ਸਾਰੀ ਚੀਜ਼ਾਂ ਦੇ ਲਈ ਇੱਕ ਡਾਊਨ ਪੇਮੈਂਟ ਨੂੰ ਹੀ ਮੰਨਿਆ ਜਾਵੇ। ਜੀ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਪੁਲਿਸ ਆਫਿਸਰ ਵਿਲਬਰਟ ਮੋਰਾ ਜਿਸ ਦੀ ਕਿ ਮੌਤ ਹੋ ਗਈ ਸੀ ਲਾਈਨ ਆਫ ਡਿਊਟੀ ਦੇ ਵਿੱਚ 5 ਸਾਲਾਂ ਤੋਂ ਕੰਮ ਕਰ ਰਹੇ ਸੀ। ਉਹਨਾਂ ਦੇ ਜਿਹੜੇ ਬੋਡੀ ਪਾਰਟਸ ਆ 5 ਜਾਣਿਆਂ ਨੂੰ ਡੋਨੇਟ ਕੀਤੇ ਗਏ ਆ। ਕਹਿੰਦੇ ਵੀ 5 ਜਾਣਿਆਂ ਦੀ ਜ਼ਿੰਦਗੀ ਉਹਨਾਂ ਨੇ ਬਚਾਈ ਆ। ਕਿਸੇ ਨੂੰ ਉਹਨਾਂ ਦਾ ਹਾਰਟ ਦਿੱਤਾ ਗਿਆ ਹੈਗਾ, ਕਿਸੇ ਨੂੰ ਅੱਖਾਂ ਦਿੱਤੀਆਂ ਗਈਆਂ, ਕਿਸੇ ਨੂੰ ਕੋਈ ਹੋਰ ਦਿੱਤਾ ਗਿਆ। 27 ਸਾਲਾਂ ਦਾ ਇਹ ਪੁਲਿਸ ਆਫਿਸਰ ਔਨ ਡਿਊਟੀ ਸੀ ਜਦੋਂ ਗੋਲੀਆਂ ਮਾਰ ਕੇ ਉਸ ਨੂੰ ਮਾਰ ਦਿੱਤਾ ਗਿਆ। ਜੀ। ਕੈਲੀਫੋਰਨੀਆ ਦੇ ਵਿੱਚ ਸਕੂਲ ਡਿਸਟ੍ਰਿਕਟਸ ਦੇ ਵਿੱਚ ਇਸ ਟਾਈਮ ਟੀਚਰ ਦੀ ਸ਼ਾਰਟੇਜ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੋਈ ਆ। ਇਸ ਨੂੰ ਨਜਿੱਠਣ ਦੇ ਲਈ ਹੁਣ ਬਹੁਤ ਸਾਰੀਆਂ ਜਿਹੜੀਆਂ ਕੈਲੀਫੋਰਨੀਆ ਦੀਆਂ ਸਕੂਲ ਡਿਸਟ੍ਰਿਕਟਸ ਆ ਉਹ ਟੀਚਰਸ ਦੀਆਂ, ਅਧਿਆਪਕਾਂ ਦੀਆਂ ਤਨਖਾਹਾਂ ਨੂੰ ਵਧਾ ਰਹੇ ਆ ਤੇ ਨਵੀਆਂ ਹਾਇਰਿੰਗ ਸਟ੍ਰੈਟਜੀਜ਼ ਆ ਉਸ ਨੂੰ ਲੈ ਕੇ ਆ ਰਹੇ ਆ। ਟੀਚਰਸ ਦੇ ਉੱਤੇ ਜਿਹੜਾ ਕੰਮ ਦਾ ਬੋਝ ਆ ਉਹ ਜਿਹੜਾ ਉਹ ਘਟੇ, ਖਾਸ ਕਰਕੇ ਹਾਇਰਿੰਗ ਦਾ ਵੀ ਉਹ ਵੀ ਉਹਨਾਂ ਨੂੰ ਖੁਦ ਨੂੰ ਹੀ ਜਿਹੜਾ ਉਹ ਕਰਨਾ ਪੈਂਦਾ। ਕਹਿੰਦੇ ਵੀ ਇਸ ਲਈ ਹੋਰ ਸਪੋਰਟ ਸਟਾਫ ਆ ਉਸ ਨੂੰ ਲਿਆਂਦਾ ਜਾ ਰਿਹਾ ਹੈਗਾ ਆ। ਇੱਕ ਨਾਨ ਪ੍ਰੋਫਿਟ ਐਜੂਕੇਸ਼ਨ ਰਿਸਰਚ ਆਰਗੇਨਾਈਜੇਸ਼ਨ ਲਰਨਿੰਗ ਪਾਲਿਸੀ ਇੰਸਟੀਚਿਊਟ ਨੇ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਆਪਣੇ ਵੱਲੋਂ ਪੇਸ਼ਕਸ਼ ਕੀਤੀ ਆ ਵੀ ਤੁਸੀਂ ਇੱਦਾਂ ਕਰੋਗੇ ਤਾਂ ਜਿਹੜੀ ਟੀਚਰ ਸ਼ਾਰਟੇਜ ਆ ਉਸ ਨੂੰ ਘਟਾਇਆ
ਜਾਊਗਾ। ਸੋ ਪੈਂਡੈਮਿਕ ਦੇ ਵਿੱਚ ਆਪਾਂ ਦੇਖਿਆ ਹੀ ਆ ਵੀ ਕਿਸ ਤਰੀਕੇ ਦੇ ਨਾਲ ਸਥਿਤੀ ਜਿਹੜੀ ਉਹ ਰਹੀ ਆ। ਜਿਹੜੇ ਟੀਚਰਸ ਆ ਉਹ ਘਰੋਂ ਹੀ ਕੰਮ ਕਰ ਰਹੇ ਸੀ। ਸੋ ਇਸ ਦੇ ਦੋਨੋਂ ਤਰਫੋਂ ਦੇ ਜਿਹੜੇ ਤਰਕ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਪਰ ਬਹੁਤੇ ਲੋਕ ਇਹ ਮੰਨਦੇ ਆ ਵੀ ਨਹੀਂ, ਟੀਚਰਾਂ ਨੂੰ ਬਹੁਤਾ ਕੰਮ ਜਿਹੜਾ ਹੈ ਉਹ ਨਹੀਂ ਕਰਨਾ ਪਿਆ ਸੀਗਾ। ਪਰ ਹੁਣ ਤੁਸੀਂ ਦੇਖੋ ਵੀ ਜਿੱਥੇ 35-40 ਹਜ਼ਾਰ ਡਾਲਰ ਸਿਰਫ ਸਾਲ ਦੀ ਤਨਖਾਹ ਹੋਵੇ ਟੀਚਰਸ ਦੀ, ਤੇ ਦੂਜੇ ਪਾਸੇ ਤੁਸੀਂ ਹੋਰ ਕੰਮ ਕਰਕੇ ਇਹਦੇ ਨਾਲੋਂ ਜਾਂ ਇਹ ਤੋਂ ਜ਼ਿਆਦਾ ਜਿਹੜੀ ਕਮਾਈ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ ਜ਼ਿਆਦਾ ਐਜੂਕੇਸ਼ਨ ਦੀ ਵੀ ਲੋੜ ਨਹੀਂ ਆ, ਤਾਂ ਫਿਰ ਲੋਕ ਜ਼ਰੂਰ ਜਿਹੜਾ ਉਹ ਸੋਚਦੇ ਆ ਵੀ ਕਿਸ ਪਾਸੇ ਵੱਲ ਨੂੰ ਜਾਇਆ ਜਾਵੇ। ਮੈਂ ਕੈਲੀਫੋਰਨੀਆ ਦੇ ਆંકੜੇ ਨਹੀਂ ਆ, ਇਹ ਓਵਰਆਲ ਫੈਡਰਲ ਲੈਵਲ ਦੇ ਉੱਤੇ ਕਈ ਸਟੇਟਸ ਦੇ ਵਿੱਚ ਇੰਨੀ ਹੀ ਘੱਟ ਜਿਹੜੀ ਤਨਖਾਹ ਟੀਚਰਸ ਦੇ ਨੂੰ ਜਿਹੜੀ ਉਹ ਦਿੱਤੀ ਜਾਂਦੀ ਹੈਗੀ ਆ। ਸੋ ਤਨਖਾਹਾਂ ਵਧਾਉਣ ਵੱਲ ਨੂੰ ਟੀਚਰਸ ਦੇ ਵੱਲ ਨੂੰ ਜਿਹੜੇ ਕਦਮ ਆ ਸ਼ਾਇਦ ਆ ਉਹ ਉੱਠਣਗੇ। ਅਗਲਾ ਜਿਹੜਾ ਨਵਾਂ ਕੋਵਿਡ ਵੇਰੀਐਂਟ ਆ BA.2 ਕਹਿੰਦੇ ਭਈ 1.5 ਗੁਣਾ ਜ਼ਿਆਦਾ ਟਰਾਂਸਮਿਸਿਬਲ ਆ ਓਰੀਜਨਲ ਜਿਹੜਾ ਨਵਾਂ ਕਰੋਨਾ ਵਾਇਰਸ ਦਾ ਓਮਿਕਰੋਨ ਵੇਰੀਐਂਟ ਹੈਗਾ ਆ। UK ਹੈਲਥ ਸਿਕਿਉਰਿਟੀ ਏਜੰਸੀ ਨੇ ਇਹ ਫਰਾਈਡੇ ਦੱਸਿਆ ਆ। ਤੇ ਹਾਫ US ਦੇ ਵਿੱਚ ਜਿੰਨੇ ਕੇਸ ਹੋ ਰਹੇ ਆ ਕਹਿੰਦੇ ਵੀ BA.2 ਉਹਦੇ ਚੋਂ 187 ਨੋਨ ਕੇਸਿਸ ਨੇਸ਼ਨ ਵਾਈਡ ਐਜ਼ ਆਫ ਫਰਾਈਡੇ ਹੈਗੇ ਆ। ਤੇ ਸੋ ਇਹਦੇ ਨਾਲ ਹੋਰ ਜ਼ਿਆਦਾ ਟਰਾਂਸਮਿਟ ਹੋਊਗੀ। ਸੋ ਦੇਖੋ ਇਹਨੂੰ ਕਿੰਨਾ ਕੰਟਰੋਲ ਕਰਦੇ ਆ। ਬਹੁਤ ਮੁਲਕਾਂ ਦੇ ਵਿੱਚ ਇਹ ਨਵਾਂ ਵੇਰੀਐਂਟ ਆਲਰੇਡੀ ਪਹੁੰਚ ਚੁੱਕਾ ਹੈਗਾ। USA ਦੀ ਜੇ ਗੱਲ ਕਰਦੇ ਜਾਈਏ 67% USA ਦੀ ਪੋਪੂਲੇਸ਼ਨ ਫੁੱਲੀ ਵੈਕਸੀਨੇਟਡ ਆ, ਜਿਹੜਾ ਨਵਾਂ ਡਾਟਾ CDC ਤੋਂ ਪ੍ਰਾਪਤ ਹੋਇਆ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟੀਚਰਸ ਦੀ ਗੱਲ ਕਰ ਰਹੇ ਸੀ, ਜਿੱਥੇ ਟੀਚਰਸ ਨੂੰ ਬਹੁਤ ਵਧੀਆ ਇੱਕ ਰੁਤਬਾ ਹਾਸਲ ਆ ਪੂਰੇ ਦੁਨੀਆ ਭਰ ਦੇ ਵਿੱਚ। ਕਈ ਜਿਹੜੇ ਅਜਿਹੇ ਵੀ ਨੇ ਜਿਹੜੇ ਇਸ ਪੇਸ਼ੇ ਦਾ ਨਾਸ ਵੀ ਜਿਹੜਾ ਉਹ ਮਾਰਦੇ ਨੇ। ਟਰਲਕ ਦੇ ਵਿੱਚ ਇੱਕ ਬੈਂਡ ਟੀਚਰ ਆ, ਉਸ ਨੂੰ ਤੀਜੀ ਵਾਰ ਜਿਹੜਾ ਆ ਉਹ ਹੁਣ ਗ੍ਰਿਫਤਾਰ ਕੀਤਾ ਗਿਆ ਆ, ਤੇ ਉਸ ਦੇ ਉੱਤੇ 40 ਜਿਹੜੇ ਆ ਸੈਕਸ ਕ੍ਰਾਈਮ ਚਾਰजेस ਆ ਉਹ ਹੁਣ ਲੱਗਣ ਜਾ ਰਹੇ ਹੈਗੇ ਆ। ਸੋ ਇਹ ਸਾਬਕਾ ਟਰਲਕ ਦਾ ਇਹ ਬੈਂਡ ਟੀਚਰ ਜਿਹੜਾ ਉਹ ਸੀਗਾ, ਕਹਿੰਦੇ ਉਹਨੇ ਆਪਣੇ ਆਪ ਨੂੰ ਹੀ ਹਿਰਾਸਤ ਦੇ ਵਿੱਚ ਲੈ ਆਂਦਾ, ਪੁਲਿਸ ਦੇ ਸਾਹਮਣੇ ਪੇਸ਼ ਕਰ ਦਿੱਤਾ। 38 ਸਾਲਾਂ ਦਾ ਡੈਨੀਅਲ ਜਿਹੜਾ ਇਸ ਦਾ ਨਾਮ ਆ, ਟਰਲਿਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਹਿੰਦੇ ਆਲਰੇਡੀ ਜਾਂਚ ਜਿਹੜੀ ਉਹ ਚੱਲ ਰਹੀ ਸੀਗੀ। 2015 ਤੋਂ 2019 ਦੇ ਦਰਮਿਆਨ ਆਪਣੇ ਹੀ ਵਿਦਿਆਰਥੀਆਂ ਦੇ ਨਾਲ ਜਿਹੜੇ ਆ ਕਈ ਸੈਕਸ ਕ੍ਰਾਈਮਸ ਆ ਉਹ ਕਰਨ ਦੇ ਲਈ। ਪਹਿਲਾਂ ਇਹ 1 ਨਵੰਬਰ 2021 ਨੂੰ ਗ੍ਰਿਫਤਾਰ ਕੀਤਾ ਗਿਆ ਮਾਈਨਰ ਦੇ ਨਾਲ ਜਿਹੜਾ ਉਹ ਸੈਕਸ ਕਰਨ ਦੇ ਜਿਹੜੇ ਕਥਿਤ ਦੋਸ਼ਾਂ ਦੇ ਵਿੱਚ, ਤੇ ਉਸ ਤੋਂ ਬਾਅਦ ਦੇ ਵਿੱਚ ਇਹ 18 ਨਵੰਬਰ ਨੂੰ ਫਿਰ 2 ਹਫ਼ਤਿਆਂ ਬਾਅਦ ਹੀ ਜਿਹੜਾ ਆ ਉਹ ਚਾਰਜ ਕੀਤਾ ਗਿਆ ਸੀ, ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਤੁਸੀਂ ਦੇਖੋ ਵੀ ਇੱਦਾਂ ਦੇ ਜਿਹੜੇ ਪ੍ਰੀਡੇਟਰਸ ਆ ਉਹ ਕਈ ਵਾਰੀ ਆਪਣੇ ਬੱਚਿਆਂ ਦੇ ਕਿੰਨੇ ਨਜ਼ਦੀਕ ਜਿਹੜੇ ਉਹ ਹੁੰਦੇ ਆ। ਸੋ ਮਾਪਿਆਂ ਦੀ ਜਿਹੜੀ ਆ ਇਹ ਵੀ ਇਸ ਦੇ ਵਿੱਚ ਉਹਨਾਂ ਨੂੰ ਵਿਜੀਲੈਂਟ ਜਿਹੜਾ ਉਹ ਰਹਿਣਾ ਚਾਹੀਦਾ ਆ। ਇਹ ਪੇਰੈਂਟ ਟੀਚਰ ਮੀਟਿੰਗਸ ਇੱਦਾਂ ਦੀਆਂ ਜਿਹੜੀਆਂ ਥਾਵਾਂ ਦੇ ਉੱਤੇ ਜਾ ਕੇ ਨਜ਼ਰ ਜਿਹੜੀ ਉਹ ਜ਼ਰੂਰ ਰੱਖਣੀ ਚਾਹੀਦੀ ਆ। ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ N95 ਮਾਸਕ ਬੇ ਏਰੀਏ ਦੇ ਵਿੱਚ ਬਹੁਤ ਛੇਤੀ ਪਹੁੰਚਣ ਜਾ ਰਹੇ ਹੈਗੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਡਿਕਲੇਅਰ ਕੀਤਾ ਹੈ ਵੀ 400 ਮਿਲੀਅਨ ਦੇ ਕਰੀਬ N95 ਮਾਸਕ ਉਹ ਡਿਸਟ੍ਰੀਬਿਊਟ ਕਰਨਗੇ, ਜਿਹੜੇ ਕਿ ਹਾਈਲੀ ਪ੍ਰੋਟੈਕਟਿਵ ਹੈਗੇ ਆ ਵੱਖ-ਵੱਖ ਸਟੋਰਾਂ ਦੇ ਥਰੂ, ਜਿਸ ਤਰ੍ਹਾਂ ਵਾਲਗਰੀਨਸ ਹੈਗੇ ਆ, ਹੋਰ CVS ਸਟੋਰਸ ਆ। ਤੇ ਕਹਿੰਦੇ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਬਹੁਤ ਜਲਦੀ ਇਹ ਪਹੁੰਚਣ ਜਾ ਰਹੇ ਆ। ਜੀ। ਫਰੈਜ਼ਨੋ ਦੇ ਜਿਹੜੇ ਸਿਟੀ ਲੀਡਰਸ ਹੈਗੇ ਆ, ਉਹਨਾਂ ਨੇ ਇੱਕ ਟਾਊਨ ਹਾਲ ਮੀਟਿੰਗ ਅੱਜ ਜਿਹੜੀ ਉਹ ਕੀਤੀ ਆ। ਹੋਮਲੈਸਨੈਸ ਦੀ ਜਿਹੜੀ ਇਸ ਟਾਈਮ ਸਥਿਤੀ ਬਣੀ ਪਈ ਹੈ ਫਰੈਜ਼ਨੋ ਦੇ ਵਿੱਚ, ਉਸ ਨੂੰ ਨਜਿੱਠਣ ਦੇ ਲਈ ਪਿਛਲੇ 2.5 ਸਾਲਾਂ ਦੇ ਵਿੱਚ ਫਰੈਜ਼ਨੋ ਸਿਟੀ ਦੇ ਵੱਲੋਂ $144 ਮਿਲੀਅਨ ਜਿਹੜੇ ਇਨਵੈਸਟ ਕੀਤੇ ਗਏ ਆ। ਜਿਹੜੇ 2000 ਦੇ ਤਕਰੀਬਨ ਹੋਮਲੈਸ ਲੋਕ ਹੈਗੇ ਨੇ ਇੱਥੇ, ਉਹਨਾਂ ਨੂੰ ਜਿਹੜੀ ਟੈਂਪਰੇਰੀ ਸ਼ੈਲਟਰ ਆ ਉਹ ਪ੍ਰਦਾਨ ਕਰਨ ਦੇ ਲਈ। ਸੋ ਕਹਿੰਦੇ ਬਹੁਤ ਸਾਰੇ ਲੋਕ ਜਿਹੜੇ ਆ ਇਸ ਤੋਂ ਤੰਗ ਵੀ ਨੇ, ਪਰੇਸ਼ਾਨ ਵੀ ਨੇ ਵੀ ਇਸ ਦਾ ਬਣਨਾ ਕੀ ਆ। ਪ੍ਰੋਜੈਕਟ ਹੋਮ ਕੀ ਦੇ ਤਹਿਤ ਜਦੋਂ ਕੋਵਿਡ ਦੀ ਸ਼ੁਰੂਆਤ ਹੋਈ ਸੀ, ਮੋਟਲਸ ਨੂੰ ਬਾਏ ਕੀਤਾ ਗਿਆ ਸੀਗਾ ਸਟੇਟ ਦੇ ਦੁਆਰਾ, ਤਾਂ ਜੋ ਜਿਹੜੇ ਹੋਮਲੈਸ ਆ ਉਹਨਾਂ ਨੂੰ ਸ਼ੈਲਟਰ ਜਿਹੜਾ ਉਹ ਦਿੱਤਾ ਜਾਵੇ। ਸੋ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਜਿਹੜਾ ਆ ਉਹ ਚੇਂਜ ਲਿਆਂਦੇ ਜਾਣਗੇ, ਤਾਂ ਜੋ ਹੋਮਲੈਸਨੈਸ ਦੀ ਸਥਿਤੀ ਆ
ਉਸ ਦੇ ਉੱਤੇ ਕਾਬੂ ਪਾਇਆ ਜਾਵੇ। ਪਰ ਹਾਲਾਤ ਜਿਹੜੇ ਬਦ ਤੋਂ ਬੱਤਰ ਜਿਹੜੇ ਆ ਉਹ ਬਣਦੇ ਜਾ ਰਹੇ ਨੇ। ਜੀ। ਅਗਲੀ ਖਬਰ ਟੈਸਲਾ ਦੇ CEO ਐਲੋਨ ਮਸਕ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਜਿਹੜੇ ਲਾਰਾ ਆ, ਜਿਨ੍ਹਾਂ ਦਾ ਨਾਮ ਰਿਕਾਰਡੋ ਲਾਰਾ, ਉਹਨਾਂ ਨੂੰ ਵੋਟ ਆਊਟ ਕਰ ਦੇਣਾ ਚਾਹੀਦਾ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਕਾਰਾਂ ਦੀ ਇੰਸ਼ੋਰੈਂਸ ਦੇ ਹਾਈ ਰੇਟ ਦੇ ਕਾਰਨ ਇੱਥੇ ਦੇ ਇੰਸ਼ੋਰੈਂਸ ਕਮਿਸ਼ਨਰ ਹੈਗੇ ਆ। ਸਾਰਿਆਂ ਨੂੰ ਪਤਾ ਵੀ ਟੈਸਲਾ ਵਾਲਿਆਂ ਨੇ ਆਪਣੀ ਵੀ ਇੱਕ ਇੰਸ਼ੋਰੈਂਸ ਕੰਪਨੀ ਸ਼ੁਰੂ ਕੀਤੀ ਹੋਈ ਆ, ਟੈਸਲਾ ਇੰਸ਼ੋਰੈਂਸ। ਸੋ ਉਹਨਾਂ ਨੂੰ ਘਾਟਾ ਵੀ ਪੈ ਰਿਹਾ। ਉਹ ਕੋਸ਼ਿਸ਼ ਇਹ ਕਰ ਰਹੇ ਆ ਵੀ ਟੈਲੀਮੈਟਿਕਸ ਜਿਹੜੇ ਯੂਜ਼ ਕੀਤੇ ਜਾਣ, ਕਿਸ ਤਰ੍ਹਾਂ ਲੋਕ ਡਰਾਈਵ ਕਰਦੇ ਆ, ਤੁਹਾਡੇ ਇੰਸਟਰੂਮੈਂਟ ਲਾਇਆ ਜਾਵੇ ਕਾਰ 'ਚ, ਕਿੰਨੇ ਕੁ ਮੀਲ ਡਰਾਈਵ ਕਰਦੇ ਹੈਗੇ ਆ। ਪਰ ਉਹਨੂੰ ਲੈ ਕੇ ਜਿਹੜੇ ਉੱਥੇ ਦੇ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਆ, ਉਹ ਅਲਾਓ ਨਹੀਂ ਕਰਦੇ ਰਹੇ। ਸੋ ਇਸ ਕਰਕੇ ਕਹਿੰਦੇ ਵੀ ਅਸੀਂ ਘਾਟੇ 'ਚ ਜਾ ਰਹੇ ਹਾਂ। ਲੋਕਾਂ ਦੇ ਇੰਸ਼ੋਰੈਂਸ ਦੇ ਰੇਟਸ ਬਹੁਤ ਹਾਈ ਹੈਗੇ ਆ ਅਤੇ ਇੰਸ਼ੋਰੈਂਸ ਕੰਪਨੀਆਂ ਵੀ ਜਿਹੜੀਆਂ ਪੈਸੇ ਲੂਜ਼ ਕਰ ਰਹੀਆਂ ਹੈਗੀਆਂ ਆ। ਟੈਸਲਾ ਇੰਸ਼ੋਰੈਂਸ ਜਿਹੜੀ ਕਿ ਪ੍ਰਾਈਸਿਸ ਨੂੰ ਕੈਲਕੂਲੇਟ ਕਰਦੀ ਆ ਕਸਟਮਰਸ ਦੇ ਰੀਅਲ ਟਾਈਮ ਡਰਾਈਵਿੰਗ ਬਿਹੇਵੀਅਰ ਦੇ ਉੱਤੇ। ਇਹ ਟੈਕਸਸ, ਐਰੀਜ਼ੋਨਾ, ਇਲੀਨਾਇਸ ਤੇ ਹੋਰ ਸਟੇਟਾਂ 'ਚ ਸੈੱਲ ਕਰਦੇ ਆ। ਜੀ ਜੀ। ਸੋ ਆਪਣੀ ਇੰਸ਼ੋਰੈਂਸ ਨੂੰ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਵਧਾਵਾ ਦੇਣ ਦੇ ਲਈ ਇਹ ਵੀ ਨਾਲ ਦੇ ਨਾਲ ਜਿਹੜਾ ਕਿੱਦਾਂ ਆ ਕਰੀ ਜਾ ਰਿਹਾ ਆ। 6 ਜਨਵਰੀ ਵਾਲੀ ਜਿਹੜੀ ਇਨਵੈਸਟੀਗੇਟਿੰਗ ਕਮੇਟੀ ਆ, ਉਹਨਾਂ ਨੇ ਹੁਣ ਜਿਹੜੇ ਸਪੀਨਾਜ਼ ਇਸ਼ੂ ਕੀਤੇ ਨੇ 14, ਉਹ ਟਰੰਪ ਇਲੈਕਟਰਸ ਨੂੰ ਕਹਿੰਦੇ ਵੀ ਜਿਹੜੇ ਬੋਗਸ ਟਰੰਪ ਇਲੈਕਟਰਸ ਬਣੇ ਸੀ ਗੁਲਿਆਨੀ ਦੀ ਜਿਹੜੀ ਕਹਿ ਲਓ ਵੀ ਦੇਖ ਰੇਖ ਦੇ ਵਿੱਚ। ਸੋ ਜਿਹੜੀਆਂ ਸਟੇਟਾਂ ਦੇ ਵਿੱਚ ਬਾਈਡਨ ਜਿੱਤੇ ਸੀਗੇ, ਉੱਥੇ ਇਹਨਾਂ 14 ਲੋਕਾਂ ਨੂੰ ਜਿਹੜਾ ਉਹ ਪੇਸ਼ ਕੀਤਾ ਗਿਆ ਸੀ, ਜਿਹੜੇ ਇਹ ਦਾਅਵਾ ਕਰਦੇ ਸੀਗੇ ਵੀ ਨਹੀਂ ਜਿਹੜੇ ਟਰੰਪ ਆ ਉਹੀ ਜਿੱਤੇ ਹੈਗੇ ਆ। ਸੋ ਇਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਮੇਟੀ ਦੇ ਦੁਆਰਾ ਇਹਨਾਂ ਨੇ ਸੁਪੀਨਾਜ਼ ਜਿਹੜੇ ਉਹ ਇਸ਼ੂ ਕੀਤੇ ਨੇ, ਪਰ ਅਜੇ ਤੱਕ ਬਹੁਤੇ ਲੋਕਾਂ ਨੇ ਇਹਨਾਂ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਹੀ ਕੀਤਾ ਹੈਗਾ। ਇੱਕ ਬਸ ਜਿਹੜੇ ਸਾਬਕਾ ਡਿਪਾਰਟਮੈਂਟ ਆਫ ਜਸਟਿਸ ਦੇ ਹੈੱਡ ਅਟਾਰਨੀ ਜਨਰਲ ਜਿਹੜੇ ਵਿਲੀਅਮ ਬਾਰ ਆ, ਉਹਨਾਂ ਨੇ ਇਸ ਕਮੇਟੀ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਸੀਗੀ। ਸੋ ਹੁਣ ਦੇਖੋ ਹੋਰ ਕਿੰਨਾ ਕੁ ਸਮਾਂ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਲਾਉਣਗੇ ਇਹ ਇਨਵੈਸਟੀਗੇਟਿੰਗ ਕਮੇਟੀ ਦੇ ਦੁਆਰਾ, ਕਿਉਂਕਿ ਅਦਰਵਾਈਜ਼ ਜਿਹੜੀ ਹਰਜੋਤ ਸਿੰਘ ਜੀ ਟਰਮ ਤਾਂ ਇਹਨਾਂ ਦੀ ਨਵੰਬਰ ਤੋਂ ਪਹਿਲਾਂ ਪੂਰੀ ਹੋ ਜਾਣੀ ਆ। ਸੋ ਉਸ ਤੋਂ ਪਹਿਲਾਂ ਕੋਈ ਨਾ ਕੋਈ ਲੱਗਦਾ ਆ ਵੀ ਇਹ ਫੈਸਲਾ ਸੁਣਾ ਦੇਣਗੇ। ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਨੇ ਨਵਾਂ ਆਪਣਾ ਜਿਹੜਾ ਐਗਰੀਮੈਂਟ ਆ ਉਹ ਕਰ ਲਿਆ ਹੈਗਾ ਸਿਟੀ ਦੇ ਨਾਲ। 850 ਪੁਲਿਸ ਆਫੀਸਰਸ ਨੂੰ ਹੁਣ 3% ਰੇਜ਼ ਮਿਲੂਗੀ ਆਪਣੀ ਤਨਖਾਹ ਦੇ ਵਿੱਚ। ਫ੍ਰਿਜ਼ਨੋ ਪੁਲਿਸ ਆਫੀਸਰ ਐਸੋਸੀਏਸ਼ਨ ਦੇ 96% ਵੋਟਿੰਗ ਮੈਂਬਰਸ ਨੇ ਇਹਦੇ ਹੱਕ 'ਚ ਵੋਟ ਪਾਈ ਆ। ਸਿਟੀ ਕੌਂਸਲ 7 ਦੇ ਮੁਕਾਬਲੇ 0 ਦੇ ਨਾਲ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਗਿਆ ਹੈਗਾ ਆ। ਇਹ ਉਹਨਾਂ ਦਾ ਕੰਟਰੈਕਟ ਪਿਛਲੇ ਸਾਲ ਦਾ ਖਤਮ ਹੋਇਆ ਸੀਗਾ। ਸੋ ਨਵਾਂ ਕੰਟਰੈਕਟ ਹੁਣ ਜੂਨ 16, 2024 ਤੱਕ ਚੱਲੇਗਾ ਅਤੇ ਜਿਸ ਦੇ ਨਾਲ ਸਿਟੀ ਨੂੰ 27 ਮਿਲੀਅਨ ਡਾਲਰ ਐਕਸਟਰਾ ਸਪੈਂਡ ਕਰਨੇ ਪੈਣਗੇ। ਜੀ। 4 ਸਾਲਾਂ 'ਚ ਪਹਿਲੀ ਵਾਰੀ ਜਿਹੜੇ ਈਸਟ ਕੋਸਟ ਦੇ ਉੱਤੇ ਬਲਿਜ਼ਰਡ ਦੀ ਜਿਹੜੀ ਵਾਰਨਿੰਗ ਆ ਉਹ ਆਈ ਹੈਗੀ ਆ। ਜਿਹੜਾ ਨਾਰਥ ਈਸਟਰਨ ਸਟਾਰਮ ਉੱਧਰ ਆ ਰਿਹਾ ਆ, ਉਸ ਕਰਕੇ 65 ਮਿਲੀਅਨ ਜਿਹੜੇ ਲੋਕ ਨੇ ਇਹਨਾਂ ਇਲਾਕਿਆਂ 'ਚ ਰਹਿੰਦੇ ਉਹ ਇਸ ਬਲਿਜ਼ਰਡ ਵਾਰਨਿੰਗ ਦੇ ਅਧੀਨ ਰਹਿਣਗੇ, ਵਿੰਟਰ ਅਲਰਟਸ ਦੇ ਵਿੱਚ ਰਹਿਣਗੇ। ਬਹੁਤ ਸਾਰੇ ਜਿਹੜੇ ਸਿਟੀਜ਼ ਆ ਉਹਨਾਂ ਦੇ ਵਿੱਚ ਜਿਹੜੀ 6 ਇੰਚ ਤੋਂ ਲੈ ਕੇ 4 ਇੰਚ ਤੋਂ ਲੈ ਕੇ 1.5-2 ਫੁੱਟ ਤੱਕ ਵੀ ਬਰਫ਼ਬਾਰੀ ਜਿਹੜੀ ਉਹ ਹੋ ਸਕਦੀ ਹੈਗੀ ਆ। ਸੋ ਹੁਣ ਸਿਟੀਜ਼ ਆਪਣੇ ਵੱਲੋਂ ਪੂਰੀਆਂ ਤਿਆਰੀਆਂ ਕੱਸ ਰਹੀ ਆ ਵੀ ਇਹ ਜਿਹੜੀ ਆ ਰਿਹਾ ਬਲਿਜ਼ਰਡ ਆ ਉਸ ਤੋਂ ਬਚਾ ਰਵੇ ਤੇ ਕੰਮਕਾਰ ਜਿਹੜੇ ਉਹ ਚੱਲਦੇ ਰਹਿਣ। ਕਹਿੰਦੇ ਸਾਊਥ ਕੈਰੋਲੀਨਾ ਤੋਂ ਲੈ ਕੇ ਨਿਊ ਇੰਗਲੈਂਡ ਤੱਕ ਵਿੱਚ ਵਿਚਾਲੇ ਜਿੰਨੇ ਵੀ ਸੂਬੇ ਆ ਸਾਰਿਆਂ ਨੂੰ ਬਲਿਜ਼ਰਡ ਵਾਰਨਿੰਗ ਦੇ ਅਧੀਨ ਰੱਖਿਆ ਗਿਆ ਆ। ਬੇਕਰਸਫੀਲਡ ਦੀ ਸਿਟੀ ਕੌਂਸਲ ਨੇ ਇਹ ਅਨਾਊਂਸ ਕੀਤਾ ਆ ਵੀ ਉਹ ਬੇਕਰਸਫੀਲਡ ਬਿਊਟੀਫੁਲ ਕਮੇਟੀ ਦੇ ਲਈ ਹੋਰ ਮੈਂਬਰਾਂ ਦੀ ਜ਼ਰੂਰਤ ਹੈਗੀ ਆ। 2 ਮੈਂਬਰਸ ਉਹਨਾਂ ਦੇ ਅਨੈਸਟੇਸੀਆ ਲੈਸਟਰ ਵਾਰਡ 1 ਤੋਂ ਉਹਦੀ ਟਰਮ ਐਕਸਪਾਇਰ ਹੋ ਗਈ ਦਸੰਬਰ 2022 'ਚ, ਅਤੇ ਕ੍ਰਿਸਟਲ ਪਿੰਥੋਂਗ ਉਹ ਵਾਰਡ 5 ਤੋਂ ਆ, ਉਹਨਾਂ ਦੀ ਟਰਮ 2024 'ਚ ਐਕਸਪਾਇਰ ਹੋਣੀ ਆ। ਉਹਦੀ ਜਗ੍ਹਾ 'ਤੇ ਉਹ ਲੱਭ ਰਹੇ ਹੈਗੇ ਆ। ਸੋ ਆਪਣੇ ਪੰਜਾਬੀ ਭੈਣ ਭਰਾ ਆ ਉਹਨਾਂ ਨੂੰ ਵੀ ਜ਼ਰੂਰ ਇੱਦਾਂ ਦੀਆਂ ਔਰਗਨਾਈਜੇਸ਼ਨ ਜਿਹੜੀਆਂ ਕਮੇਟੀ ਬਣਦੀਆਂ ਉਹਨਾਂ 'ਚ ਹਿੱਸਾ ਪਾਉਣਾ ਚਾਹੀਦਾ ਹੈਗਾ, ਬੇਕਰਸਫੀਲਡ ਬਿਊਟੀਫੁਲ ਕਮੇਟੀ। ਸੋ ਤਾਂ ਕਿ ਬੇਕਰਸਫੀਲਡ ਨੂੰ ਬਿਲਕੁਲ ਸਾਫ ਸੁਥਰਾ ਬਣਾਇਆ ਜਾ ਸਕੇ। ਸੋ ਉਹਦੇ ਲਈ ਉਹਨਾਂ ਨੇ ਐਪਲੀਕੇਸ਼ਨਾਂ ਮੰਗੀਆਂ ਸਿਟੀ ਕਲਰਕ ਆਫਿਸ ਨੇ, ਸਿਟੀ ਹਾਲ 1600 ਟਰਕਸਟਨ ਐਵਨਿਊ 'ਤੇ। ਅਤੇ ਤੁਸੀਂ ਉਹਨਾਂ ਦੇ ਵੈਬਸਾਈਟ bakersfieldcity.us 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।
ਜੀ। ਸਮਾਂ ਵੀ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਹੁਣ ਜਿਹੜਾ ਉਹ ਸਮਾਪਤ ਆ। ਅੱਜ ਸਟਾਕਸ ਦੇ ਲਈ ਜੇ ਦੇਖਿਆ ਜਾਵੇ ਤਾਂ ਕਾਫੀ ਵਧੀਆ ਜਿਹੜਾ ਉਹ ਦਿਨ ਰਿਹਾ। ਉਹ ਤਾਂ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਵੀਕ ਪੂਰੀ ਜਿਹੜੀ ਉਹ ਗਿਰਾਵਟ ਦਾ ਹੀ ਦੌਰ ਰਿਹਾ ਸੀਗਾ। ਅੱਜ ਜਿਹੜਾ ਡਾਓ ਜੋਨਸ ਆ ਉਹ 1.5% ਤੋਂ ਵੱਧ ਵਧਿਆ, 500 ਤੇ 65 ਪੁਆਇੰਟ ਵੱਧ ਕੇ 34,725 ਤੇ ਬੰਦ ਹੋਇਆ। S&P ਦੇ ਵਿੱਚ ਵੀ ਰਿਕਾਰਡ ਤੋੜ 2.5% ਦੀ ਜਿਹੜੀ ਕਹਿ ਸਕਦੇ ਹਾਂ ਵੀ ਵਾਧਾ ਦੇਖਿਆ ਗਿਆ, 105 ਪੁਆਇੰਟ ਵੱਧ ਕੇ 4432 ਤੇ ਬੰਦ ਹੋਇਆ। S&P ਨੈਸਡੈਕ ਦੇ ਵਿੱਚ 418 ਪੁਆਇੰਟ ਵਧਿਆ, 13,771 ਤੇ ਬੰਦ ਹੋਇਆ। ਗੋਲਡ ਦਾ ਪ੍ਰਾਈਸ ਸੋਨੇ ਦਾ ਭਾਅ $1792 ਪ੍ਰਤੀ ਆਉਂਸ ਰਿਹਾ ਤੇ ਜਿਹੜੀ 10 ਈਅਰ ਯੀਲਡ ਆ ਉਹ 1.77% ਦੇ ਉੱਤੇ ਰਹੀ ਤੇ ਬਿਟਕੋਇਨ 37,806 ਤੇ ਰਿਹਾ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 75 ਰੁਪਏ ਤੇ 3 ਪੈਸੇ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਨੂੰ ਸਾਰਿਆਂ ਨੂੰ ਸਾਰਿਆਂ ਬਹੁਤ ਨੂੰ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।